ਤੇ ਅਗਲੀ ਖਬਰ ਦੇ ਵੱਲ ਜਦੋਂ ਵੱਧਦੇ ਹਾਂ ਤੇ ਖਬਰ ਵੀ ਇਸੇ ਤਰ੍ਹਾਂ ਦੀ ਹੈ ਸ਼ਰਮਾ ਜੀ। ਉਹ ਵੀ ਨਸ਼ੇ ਦੀ ਬਾਬਤ ਹੀ ਗੱਲਬਾਤ ਹੋ ਰਹੀ ਹੈ, ਪਰ ਉਹ ਕਰ ਰਹੇ ਨੇ ਰਾਜਪਾਲ। ਉਹ ਕਹਿ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਆਮਦ ਆ ਉਹਦੇ ਵਿੱਚ 50% ਦਾ ਵਾਧਾ ਹੋ ਗਿਆ। ਪ੍ਰਵੀਨ ਜੀ, ਆਪਾਂ ਕੱਲ ਇੱਕ ਖਬਰ ਕਰਕੇ ਹਟਿਆ ਫਿਰੋਜ਼ਪੁਰ ਦੇ ਹਵਾਲੇ ਨਾਲ ਕਿ ਉੱਥੇ ਇੱਕ ਨਸ਼ਾ ਛਡਾਊ ਕੇਂਦਰ ਹਾਂਜੀ ਫੜਿਆ ਜਿੱਥੇ 36 ਜਵਾਕ 2 ਕਮਰਿਆਂ ਚ ਨੂੜੇ ਹੋਏ ਸੀ, ਹੈ ਨਾ। ਅੱਜ ਫਿਰ ਕੱਲ ਦੇਰ ਰਾਤ ਭਾਰਤੀ ਸਮੇਂ ਅਨੁਸਾਰ ਖਬਰ ਸਾਡੇ ਕੋਲ ਆਈ ਕਿ ਲੁਧਿਆਣੇ ਚ ਵੀ ਇੱਕ ਫੜ ਲਿਆ। ਦਰਾਹੇ ਦੇ ਲਾਗੇ ਇੱਕ ਫੜਿਆ ਗਿਆ, ਉੱਥੇ 28 ਜਵਾਕ ਸੀਗੇ, ਜਿਹੜੇ ਕਮਰਿਆਂ ਚ ਨੂੜੇ ਹੋਏ ਸੀ ਤੇ ਉਹ ਕਹਿੰਦੇ ਸਾਨੂੰ ਚੱਪਲਾਂ ਨਾਲ ਕੁੱਟਦੇ ਸੀ, ਰੋਟੀ ਵੀ ਪੂਰੀ ਤਰ੍ਹਾਂ ਨਹੀਂ ਦਿੰਦੇ ਸੀ, ਤੋੜ ਲੱਗਣ ਤੇ ਜਿਹੜੀ ਦਵਾਈ ਮਿਲਣੀ ਚਾਹੀਦੀ ਉਹ ਦਵਾਈ ਵੀ ਨਹੀਂ ਦਿੰਦੇ ਸੀ, ਇਲਾਜ ਨਾਲ ਤੇ ਕੋਈ ਚੀਜ਼ ਨਹੀਂ। ਤੇ ਹੁਣ ਪੁਲਿਸ ਨੇ ਮੁੰਡੇ ਛਡਾ ਲਏ ਤੇ ਜਿਹੜੇ ਚਲਾਉਣ ਵਾਲੇ ਨੂੰ ਫੇਰ ਫਰਾਰ ਨੇ। ਇੱਕ ਪਾਸੇ ਨਸ਼ੇ ਦੀ ਆਮਦ ਨਹੀਂ ਰੁਕਦੀ, ਦੂਏ ਪਾਸੇ ਨਸ਼ੇ ਦੀ ਆੜ ਦੇ ਵਿੱਚ ਧੰਦੇ 15,000 ਇੱਥੇ ਵੀ ਲਿਆ ਜਾ ਰਿਹਾ ਸੀ। ਇਹ 15,000 ਪਤਾ ਨਹੀਂ ਤੈਅ ਕੀਤਾ ਹੋਇਆ, ਇਹ ਵੀ ਨਸ਼ਾ ਛਡਾਊ ਕੇਂਦਰਾਂ ਦੇ ਗੈਂਗਸਟਰਾਂ ਨੇ ਕੋਈ। ਸੋ ਇੱਧਰ ਦੂਸਰੇ ਪਾਸੇ ਰਾਜਪਾਲ ਪੰਜਾਬ ਫੇਰੀ ਤੇ ਰਹੇ ਤੇ ਕਹਿੰਦੇ ਪੰਜਾਬ ਨੂੰ ਸਮਝ ਰਿਹਾ ਦਫ਼ਤਰੋਂ ਨਿਕਲ ਕੇ, ਤੇ ਪਰ ਮੈਨੂੰ ਤਾਂ ਨਸ਼ਾ ਦਿਖਦਾ। ਕਹਿੰਦੇ ਅੰਮ੍ਰਿਤਸਰ ਪਹੁੰਚੇ ਹੋਏ ਸੀ ਕੱਲ, ਪਹਿਲਾਂ ਵੀ ਜਾ ਕੇ ਆਏ ਨੇ ਤੇ ਹੁਣ ਫੇਰ ਉੱਥੇ ਸੀ। ਤੇ ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜੀ ਗੱਲ ਕਹੀ ਸੀ ਉਹਨਾਂ ਨੂੰ ਹੋਰ ਤਰ੍ਹਾਂ ਦੁਹਰਾਇਆ। ਇੱਕ ਦਿਨ ਪਹਿਲਾਂ ਉਹ ਕਹਿ ਰਹੇ ਸੀਗੇ ਕਿ ਮੈਂ ਪੁਲਿਸ ਨੂੰ ਅਪੀਲ ਕਰਦਾ ਜਾਂ ਉਹਨਾਂ ਨੂੰ ਸਲਾਹ ਦਿੰਦਾ ਕਿ ਭਾਈ ਉਹ ਨਸ਼ਾ ਤਸਕਰਾਂ ਦੀ ਸਿਫਾਰਸ਼ਾਂ ਲੈ ਕੇ ਜੇ ਐਮਐਲਏ ਆਉਂਦੇ ਨੇ ਉਹਦੀ ਸਿਫਾਰਸ਼ ਨਾ ਸੁਣਿਓ। ਕੱਲ ਕਹਿੰਦੇ ਮੇਰੇ ਕੋਲ ਅੰਕੜੇ ਪਏ ਨੇ ਜੀ ਕਿ 50% ਪੰਜਾਬ ਦੇ ਵਿੱਚ ਨਸ਼ੇ ਦੀ ਆਮਦ ਵੱਧ ਗਈ। ਬਾਰਡਰ ਪਾਰ ਤੋਂ ਕਹਿੰਦੇ ਨਵੇਂ ਤਰ੍ਹਾਂ ਦੀ ਲੜਾਈ ਛੇੜੀ ਗਈ ਆ, ਪੰਜਾਬ 'ਚ ਹਥਿਆਰ ਤੇ ਨਸ਼ਾ ਭੇਜਿਆ ਜਾ ਰਿਹਾ। ਤੇ ਪੰਜਾਬ ਪੁਲਿਸ ਕਹਿੰਦੇ ਦੱਸੋ ਜੀ ਕੀ ਕਰਦੀ ਹੈ, ਕੀ ਫੜਦੀ ਹੈ, ਕੀ ਨਹੀਂ ਫੜਦੀ, ਇਹਦਾ ਹਿਸਾਬ ਦੱਸੋ ਮੈਨੂੰ। ਕਹਿੰਦੇ ਅੱਛਾ। ਤੇ ਕਹਿੰਦੇ ਮੈਂ ਫੇਰ ਪੰਜਾਬ ਪੁਲਿਸ ਨੂੰ ਕਹਿੰਦਾ ਕਿ ਦਬਾਅ ਹੇਠ ਕੰਮ ਨਾ ਕਰੋ, ਰਾਜਨੀਤਿਕ ਸਰਕਾਰੀ ਦਬਾਅ ਹੇਠ ਕੰਮ ਨਾ ਕਰੋ। ਉਹਨਾਂ ਨੇ ਫੇਰ ਉਂਗਲੀ ਸਰਕਾਰ ਤੇ ਧਰੀ ਆ। ਕੀ ਉਹ ਬਦਲਾਖੋਰੀ ਦੇ ਹਵਾਲੇ ਨਾਲ ਉਂਗਲ ਧਰ ਰਹੇ ਨੇ ਜੀ, ਜਾਂ ਫਿਰ ਲਗਾਤਾਰ ਜਿਹੋ ਜਿਹੀਆਂ ਖਬਰਾਂ ਵਾ ਨਿੱਤ ਦਿਨ ਮੌਤ ਦੀਆਂ ਨਸ਼ੇ ਕਾਰਨ, ਨਿੱਤ ਦਿਨ ਨਸ਼ਾ ਛਡਾਊ ਕੇਂਦਰਾਂ ਦੇ ਹਵਾਲੇ ਨਾਲ, ਤਾਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹਵਾਲੇ ਨਾਲ, ਹੈ ਨਾ, ਪੰਜਾਬ ਪੁਲਿਸ ਦੀ ਇੱਕ ਟਾਰਗੇਟ ਵਾਲੀ ਚਿੱਠੀ ਦੇ ਹਵਾਲੇ ਨਾਲ, ਤੇ ਰਾਜਪਾਲ ਦੇ ਹਵਾਲੇ ਨਾਲ ਕਿ ਪੰਜਾਬ 'ਚ ਨਸ਼ੇ ਦੀ ਆਮਦ ਹੁਣ 50% ਵਾਧਾ ਹੋ ਗਿਆ। ਇਹਦਾ ਮਤਲਬ ਸਿੱਧੀ ਇਹ ਮੰਨੀਏ ਕਿ ਜਿੰਨੀ ਪਹਿਲਾਂ ਆਉਂਦੀ ਸੀ ਹੁਣ ਉਹ 1.5 ਗੁਣਾ ਹੋ ਗਈ। ਜੇ 100 ਆਉਂਦੀ ਸੀ ਤਾਂ ਹੁਣ 150 ਹੋ ਗਈ ਜੀ। ਸੋ ਇਸ ਲਈ ਆਪਣੇ ਆਪ 'ਚ ਫਿਕਰਮੰਦੀ ਵਾਲੀ ਗੱਲ ਆ ਕਿ ਕੀ ਇਹ ਸ਼ਾਸਨ ਵਿਰੋਧੀ ਸ਼ਕਤੀਆਂ, ਦੇਸ਼ ਵਿਰੋਧੀ ਤਾਕਤਾਂ ਤੇ ਉਹਦੇ ਵਿੱਚ ਚੰਦ ਸਿੱਕਿਆਂ ਦੇ ਲਾਲਚ, ਸਾਡਾ ਸਿਸਟਮ, ਸਾਡੇ ਸਿਆਸਤਦਾਨ ਤੇ ਸਾਡੇ ਅਧਿਕਾਰੀ ਮਿਲ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਨੇ। ਪਹਿਲਾਂ ਹੀ ਪੰਜਾਬ ਦੀ ਜਵਾਨੀ ਤੋਂ ਅਸੀਂ ਬੇਕਾਰ ਕਰਕੇ ਰੱਖ ਦਿੱਤੀ ਆ। ਨਾ ਉਹਨਾਂ ਲਈ ਰੁਜ਼ਗਾਰ ਆ, ਨਾ ਉਹਨਾਂ ਲਈ ਸਾਧਨ ਨੇ, ਨਾ ਉਹਨਾਂ ਲਈ ਕੋਈ ਕਾਰੋਬਾਰੀ ਆ, ਤੇ ਨਾ ਉਹਨਾਂ ਲਈ ਸਿੱਖਿਆ ਦਾ ਸਹੀ ਸਿਸਟਮ ਆ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਨਸ਼ੇ ਦੀ ਆਮਦ ਨੇ ਪੰਜਾਬ ਦਾ ਘਾਣ ਨਹੀਂ ਕਰਨਾ ਤਾਂ ਹੋਰ ਕੀ ਕਰਨਾ। ਸ਼ਰਮ ਆਉਣੀ ਚਾਹੀਦੀ ਹੈ ਸਿਆਸਤਦਾਨਾਂ ਔਰ ਸਰਕਾਰਾਂ ਨੂੰ, ਜਿਹੜੇ ਇਸ ਮਸਲੇ ਤੇ ਵੀ ਅਜੇ ਤੱਕ ਗੰਭੀਰ ਨਹੀਂ ਹੋਏ। ਤੁਸੀਂ ਨਸ਼ਾ ਪੰਜਾਬ ਦੇ ਵਿੱਚ ਉਹਦਾ ਤੁਹਾਨੂੰ ਦਿਖਦਾ ਹੈ, ਔਰ ਹੈ ਵੀ ਇਹ ਤੇ ਤਾਂ ਕੋਈ ਦੋ ਰਾਏ ਨਹੀਂ ਸ਼ਰਮਾ ਜੀ। ਸਾਨੂੰ ਪਤਾ ਹੀ ਹੈ ਪੰਜਾਬੀ ਦੇ ਵਿੱਚ ਕਹਾਵਤ ਹੈ, ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ। ਪਰ ਜਿਹੜੀਆਂ ਗੁਜਰਾਤ ਤੋਂ ਖੇਪਾਂ ਬਰਾਮਦ ਹੁੰਦੀਆਂ ਕਦੇ ਉਹਨਾਂ ਤੇ ਵੀ ਬੋਲੋ। ਬਿਲਕੁਲ, ਇੰਡੀਆ ਦੀ ਸਭ ਤੋਂ ਵੱਡੀ ਖੇਪ ਉਸ ਪੋਰਟ ਤੇ, ਹਾਂਜੀ, ਉਸ ਪੋਰਟ ਤੇ ਬਰਾਮਦ ਹੋਈ ਸੀ। ਹਜ਼ਾਰਾਂ ਕਰੋੜਾਂ ਦੇ ਵਿੱਚ ਉਹਦੀ ਬਾਜ਼ਾਰੀ ਕੀਮਤ ਬਣਦੀ ਸੀ ਉਸ ਹੈਰੋਇਨ ਦੀ। ਇਹ ਵੀ ਦੱਸਣਾ ਕਿ ਉਸ ਪੋਰਟ ਤੋਂ ਜਿਹੜੀ ਨਿਕਲ ਕੇ ਆ ਜਾਂਦੀ ਉਹ ਕਿੱਥੇ ਜਾਂਦੀ ਹੈ, ਹਾਂ ਇਹ ਬਿਲਕੁਲ ਇਹ ਵੀ ਗੱਲ ਸ਼ੋਣ ਵਾਲੀ ਹੈ, ਇਹ ਵੀ ਪੱਖ ਸ਼ੋਣ ਵਾਲਾ।